ਅਮਰੀਕਾ ਦੀ ਫੁੱਟਬਾਲ ਟੀਮ ਦੀ ਜਰਸੀ ਤੇ ਛਪੀ ਜਰਨੈਲ ਹਰੀ ਸਿੰਘ ਨਲੂਆ ਦੀ ਫੋਟੋ। ਭੁਪਿੰਦਰ ਸਿੰਘ ਅਸੰਧ ਬਣੇ ਹਰਿਆਣਾ ਕਮੇਟੀ ਦੇ ਕਾਰਜਕਾਰੀ ਪ੍ਰਧਾਨ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ NSUI ਅਤੇ ਸੱਥ ਦੀ ਹੋਈ ਜਿੱਤ। ਅਮਰੀਕਾ ਵਿੱਚ ਸ਼ੁਰੂ ਹੋਈ ਨੈਸ਼ਨਲ ਫੁੱਟਬਾਲ ਲੀਗ ਵਿੱਚ ਹਿੱਸਾ ਲੈ ਰਹੀ ਮਸ਼ਹੂਰ ਟੀਮ ਡਲਾਸ ਕਾਊਬॉयਜ਼ ਨੇ ਆਪਣੀ ਜਰਸੀ ਤੇ ਸਿੱਖ ਯੋਧੇ ਜਰਨੈਲ ਹਰੀ ਸਿੰਘ ਨਲੂਆ ਦੀ ਤਸਵੀਰ ਲਗਾਈ ਹੈ। ਇਸ ਦੇ ਨਾਲ ਹੀ ਟੀਮ ਦੇ ਥੀਮ ਪੋਸਟਰ ਵਿੱਚ ਸਿੰਘ ਦੀ ਤਸਵੀਰ ਵੀ ਦਿਖਾਈ ਦਿੱਤੀ ਹੈ। ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਸ ਟੀਮ ਦਾ ਥੀਮ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦਾ ਥੀਮ ਕਾਰਪੇ ਓਮਨੀਆ ਹੈ, ਜਿਸ ਦਾ ਅਰਥ ਹੈ ਸਭ ਕੁਝ ਜ਼ਬਤ ਕਰਨਾ, ਭਾਵ ਸਭ ਕੁਝ ਜਿੱਤ ਲੈਣਾ। ਸੋਸ਼ਲ ਮੀਡੀਆ ਤੇ ਪੰਜਾਬੀਆਂ ਵੱਲੋਂ ਵੀ ਹਰੀ ਸਿੰਘ ਨਲੂਆ ਦੀ ਤਸਵੀਰ ਵਾਲੀਆਂ ਹੁੱਡੀਆਂ ਵਿੱਚ ਖਿਡਾਰੀਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਯੂਜ਼ਰਸ ਦਾ ਕਹਿਣਾ ਹੈ ਕਿ ਅਮਰੀਕਾ ਦੀ ਮਸ਼ਹੂਰ ਫੁੱਟਬਾਲ ਟੀਮ ਜਰਨੈਲ ਹਰੀ ਸਿੰਘ ਨਲੂਆ ਤੋਂ ਪ੍ਰੇਰਨਾ ਲੈ ਰਹੀ ਹੈ। ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਦੀ ਜ਼ਿੰਮੇਵਾਰੀ ਨਵੀਂ ਚੋਣ ਤੱਕ ਅਧਕ ਕਮੇਟੀ ਦੇ ਸੀਨੀਅਰ ਮੈਂਬਰ ਭੁਪਿੰਦਰ ਸਿੰਘ ਅਸੰਧ ਨੂੰ ਦਿੱਤੀ ਗਈ ਹੈ। ਉਹ ਮਹੰਤ ਕਰਮਜੀਤ ਸਿੰਘ ਦੀ ਥਾਂ ਲੈਣਗੇ, ਜਿਨ੍ਹਾਂ ਨੇ ਵਿਵਾਦਾਂ ਵਿੱਚ ਘਿਰਨ ਤੋਂ ਬਾਅਦ ਪਿਛਲੇ ਹਫ਼ਤੇ ਅਸਤੀਫਾ ਦੇ ਦਿੱਤਾ ਸੀ। ਰਮਨੀਕ ਸਿੰਘ ਮਾਨ ਨੂੰ ਜਨਰਲ ਸਕੱਤਰ ਦਾ ਕੰਮ ਦੇਖਣ ਲਈ ਹਰਿਆਣਾ ਸਰਕਾਰ ਵੱਲੋਂ ਜ਼ਿੰਮੇਵਾਰੀ ਦਿੱਤੀ ਗਈ ਹੈ। ਉਹ ਗੁਰਵਿੰਦਰ ਸਿੰਘ ਦੀ ਥਾਂ ਲੈਣਗੇ। ਜ਼ਿਕਰਯੋਗ ਹੈ ਕਿ ਅਸਤੀਫਿਆਂ ਬਾਅਦ ਬੀਤੇ ਦਿਨ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐਡਹਾਕ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਕਰਕੇ ਸਲਾਹ ਮਸ਼ਵਰਾ ਕੀਤਾ ਸੀ। ਇਸ ਤੋਂ ਬਾਅਦ ਹੀ ਕਾਰਜਕਾਰੀ ਪ੍ਰਧਾਨ ਤੇ ਸਕੱਤਰ ਲਾਏ ਗਏ ਹਨ। ਨਵੀਆਂ ਚੋਣਾਂ ਲਈ ਵੋਟਾਂ ਬਣਾਉਣ ਦਾ ਕੰਮ ਵੀ ਜਾਰੀ ਹੈ, ਜੋ 30 ਸਤੰਬਰ ਤੱਕ ਪੂਰਾ ਹੋਣਾ ਹੈ। ਕਾਂਗਰਸ ਦੀ ਵਿਦਿਆਰਥੀ ਜਥੇਬੰਦੀ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ ਨੇ ਬੁੱਧਵਾਰ ਨੂੰ ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਕੌਂਸਲ ਚੋਣਾਂ ਵਿੱਚ ਪ੍ਰਧਾਨ ਦਾ ਅਹੁਦਾ ਜਿੱਤ ਲਿਆ ਹੈ। ਆਮ ਆਦਮੀ ਪਾਰਟੀ ਦੀ ਵਿਦਿਆਰਥੀ ਜਥੇਬੰਦੀ ਛਾਤਰ ਯੁਵਾ ਸੰਘਰਸ਼ ਸਮਿਤੀ ਨੂੰ ਵੱਡਾ ਝਟਕਾ ਲੱਗਾ ਹੈ। ਪਿਛਲੀਆਂ ਚੋਣਾਂ ਵਿੱਚ CYSS ਨੇ PU ਵਿੱਚ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਦੀ ਚੋਣ ਜਿੱਤੀ ਸੀ। ਇਸ ਵਾਰ ਸੰਸਥਾ ਨੂੰ ਦੂਜੇ ਸਥਾਨ ਤੇ ਹੀ ਸਬਰ ਕਰਨਾ ਪਿਆ। ਦੂਜੇ ਪਾਸੇ ਭਾਜਪਾ ਦੀ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਤੀਜੇ ਸਥਾਨ ਤੇ ਰਹੀ। ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਦੀ ਚੋਣ ਵਿੱਚ NSUI ਦੇ ਉਮੀਦਵਾਰ ਜਤਿੰਦਰ ਸਿੰਘ 603 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਪਿਛਲੇ ਸਾਲ NSUI ਨੇ ਉਪ ਪ੍ਰਧਾਨ ਅਤੇ ਸੰਯੁਕਤ ਸਕੱਤਰ ਦੇ 2 ਅਹੁਦੇ ਜਿੱਤੇ ਸਨ ਅਤੇ ਇਸ ਤੋਂ ਪਹਿਲਾਂ ਸਾਲ 2021 ਵਿੱਚ NSUI ਨੇ ਪ੍ਰਧਾਨ ਦੇ ਅਹੁਦੇ ਨੂੰ ਛੱਡ ਕੇ ਸਾਰੀਆਂ 3 ਸੀਟਾਂ ਜਿੱਤੀਆਂ ਸਨ। ਇਸ ਵਾਰ ਪ੍ਰਧਾਨ ਦਾ ਅਹੁਦਾ ਹੀ ਜਿੱਤਿਆ ਗਿਆ। ABVP ਨੇ ਕੋਈ ਵੀ ਅਹੁਦਾ ਨਹੀਂ ਜਿੱਤਿਆ ਹੈ। ਇਸ ਦੇ ਨਾਲ ਹੀ PU ਦੀਆਂ ਸਾਰੀਆਂ ਸੀਟਾਂ ਤੇ ਛਾਤਰ ਯੁਵਾ ਸੰਘਰਸ਼ ਸਮਿਤੀ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ। PU ਸਟੂਡੈਂਟਸ ਕੌਂਸਲ ਦੇ ਮੀਤ ਪ੍ਰਧਾਨ ਦੇ ਅਹੁਦੇ ਤੇ 7 ਦੀ ਰਮਨੀਕ ਜੋਤ ਕੌਰ ਜੇਤੂ ਰਹੀ ਹੈ। ਰਮਨੀਕ ਜੋਤ ਕੌਰ 765 ਵੋਟਾਂ ਨਾਲ ਜੇਤੂ ਰਹੀ। ਸੰਯੁਕਤ ਸਕੱਤਰ ਦੇ ਅਹੁਦੇ ਤੇ PUSH ਦੇ ਗੌਰਵ ਚਾਹਲ 103 ਵੋਟਾਂ ਨਾਲ ਜੇਤੂ ਰਹੇ ਹਨ। ਜਨਰਲ ਸਕੱਤਰ ਦੇ ਅਹੁਦੇ ਲਈ ਇੰਸੋ ਦੇ ਦੀਪਕ ਗੋਇਲ ਨੇ 1811 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਤੋਂ ਇਸ ਕੈਂਪਸ ਦੇ ਕਈ ਮੁੱਦੇ ਦੇਖ ਰਿਹਾ ਤੇ ਉਹਨਾਂ ਮੁੱਦਿਆਂ ਨੂੰ ਸੋਲਵ ਕਰਨ ਲਈ ਪਹਿਲਾ ਕੰਮ ਜਿਹੜਾ ਕਰਨਾ ਹੈ PUCSE ਦਾ ਕਨਸਟੀਟਿਊਸ਼ਨ ਬਣਾਉਣਾ ਹੈ। ਉਹ ਕਨਸਟੀਟਿਊਸ਼ਨ ਸਾਨੂੰ ਦੱਸੂਗਾ ਸਾਡੇ ਕੋਲ ਕੀ ਰਾਈਟਸ ਐਂਡ ਰਿਸਪੌਂਸਿਬਿਲਿਟੀਜ਼ ਹੋਣਗੀਆਂ। ਉਹਦੇ ਤਹਿਤ ਅਸੀਂ ਕੰਮ ਕਰਾਂਗੇ। ਇੱਕ ਹੋਰ ਇਸ਼ੂ ਜਿਹੜਾ ਅਸੀਂ ਲਿਆ ਹੈ ਬਹੁਤ ਸੀਰੀਅਸਲੀ ਜਿਸ ਤੇ ਅਸੀਂ ਕੰਮ ਕਰ ਰਹੇ ਹਾਂ, ਕੁੜੀਆਂ ਦਾ ਇਸ਼ੂ ਹੈ। 10 ਤੋਂ 12 ਦਿਨ ਦੀ ਮੈਂਸਟਰਲ ਲੀਵ ਹਰ ਕੁੜੀ ਨੂੰ ਹਰ ਸਮੈਸਟਰ ਦਿਵਾਵਾਂਗੇ। ਇਹ ਵੀ ਸਾਡੀ ਕਮਿਟਮੈਂਟ ਹੈ। ਅੱਗੇ ਕਾਉਂਸਲ ਚ ਰੱਖੋਗੇ, ਕੀ ਕਰੋਗੇ? ਇਹਦੇ ਲਈ ਕਮੇਟੀ ਬਣਾਵਾਂਗੇ। ਸਭ ਤੋਂ ਪਹਿਲਾਂ ਡਿਸਕਸ਼ਨ ਕਰਾਂਗੇ। ਡਿਸਕਸ਼ਨ ਵਿੱਚ ਜੋ ਵੀ ਚੀਜ਼ਾਂ ਹੋਣਗੀਆਂ ਕੇਰਲਾ ਚ ਇੰਪਲੀਮੈਂਟਡ ਹੈ, ਕੇਰਲਾ ਚ ਇੰਪਲੀਮੈਂਟਡ ਹੈ, ਉਸ ਮਾਡਲ ਨੂੰ ਇੱਥੇ ਅਸੀਂ ਕੋਸ਼ਿਸ਼ ਕਰਾਂਗੇ। ਇਨਫਰਾਸਟ੍ਰਕਚਰ ਕਿਵੇਂ ਵਧੀਆ ਹੋ ਸਕੇ ਨਾ ਕਿ ਪਲੱਸ ਮਿਲ ਗਿਆ ਹੋਰ ਵਧੀਆ ਕਿਵੇਂ ਹੋ ਸਕੇ ਉਸ ਲਈ ਕੰਟਰੋਲ ਨਹੀਂ ਹੋ ਰਿਹਾ। ਇੱਕ ਕੰਮ ਜਿਵੇਂ ਇੱਥੇ CYSS ਪਹਿਲਾਂ ਕਲੇਮ ਕਰਦੀ ਸੀ ਕਿ ਅਸੀਂ ਹੋਸਟਲ ਬਣਾਏ। ਦੇਖੋ ਸਰਕਾਰਾਂ ਦਾ ਮੋਰਲ ਡਿਊਟੀ ਹੈ, ਉਹਨਾਂ 40% ਸਟੇਕ ਹੈ। ਅਸੀਂ ਵੀ ਮੰਗਾਂਗੇ, ਅਸੀਂ ਵੀ ਕਾਉਂਸਲ ਜਾ ਕੇ ਸਰਕਾਰ ਤੋਂ ਮੰਗ ਕਰਾਂਗੇ ਕਿ ਵੀ ਇੱਥੇ ਦਾ ਇਨਫਰਾਸਟ੍ਰਕਚਰ ਵਧੀਆ ਹੋ, ਬਿਹਤਰ ਹੋ। ਤੇ ਹੋਰ ਆਪਾਂ ਇੱਥੇ ਕੋਸ਼ਿਸ਼ ਕਰਾਂਗੇ ਕਿ ਇੰਡਸਟਰੀਜ਼ ਨਾਲ ਕੋਲੈਬੋਰੇਸ਼ਨ ਹੋ ਸਕੇ ਤਾਂ ਕਿ ਆਪਾਂ ਇੱਥੇ ਕੁਝ ਨਾ ਕੁਝ ਹੋਰ ਇਨਫਰਾਸਟ੍ਰਕਚਰਲ ਚੇਂਜਸ ਕਰ ਸਕੀਏ। ਪੰਜਾਬ ਯੂਨੀਵਰਸਿਟੀ ਦੇ ਸਾਰੇ ਸਟੂਡੈਂਟਸ ਨੂੰ ਜਿੱਤ ਸਰਾਂ। ਜਤਿੰਦਰ, ਇੱਕ ਆਪ ਦੇ ਬਾਰੇ ਜ਼ਰੂਰ ਦੱਸੋ। ਕਾਫੀ ਲੋਕ ਅੱਜ ਤੁਹਾਨੂੰ ਦੇਖ ਰਹੇ ਹੋਣੇ। ਤੁਸੀਂ ਕਿੱਥੋਂ ਸੰਬੰਧ ਰੱਖਦੇ ਹੋ? ਪੰਜਾਬ ਯੂਨੀਵਰਸਿਟੀ ਚ ਕਿੰਨੇ ਚਿਰ ਦੇ ਪੜ੍ਹ ਰਹੇ ਹੋ? ਮੈਂ ਪੰਜਾਬ ਬਠਿੰਡਾ ਤੋਂ ਬਿਲੋਂਗ ਕਰਦਾ ਹਾਂ। ਥੋੜੀ ਆਈਡੀ ਅੱਗੇ ਕਰੋ ਯਾਰ। ਬਠਿੰਡਾ ਤੋਂ ਬਿਲੋਂਗ ਕਰਦਾ ਹਾਂ। ਪੰਜਾਬ ਯੂਨੀਵਰਸਿਟੀ 7 ਸਾਲ ਪਹਿਲਾਂ ਇੱਥੇ ਆਇਆ ਸੀ, ਬੀਟੈਕ ਕਰਨ ਆਇਆ ਸੀ। ਬੀਟੈਕ ਕੀਤੀ, ਇੱਥੋਂ ਹੀ MTech ਕੀਤੀ। ਹੁਣ ਮੇਰਾ PhD ਦਾ ਪਹਿਲਾ ਸਾਲ ਚੱਲ ਰਿਹਾ ਇੱਥੇ ਤੇ 7 ਸਾਲਾਂ ਦਾ ਸੰਘਰਸ਼ ਹੈ ਤੇ ਅੱਜ ਸੰਘਰਸ਼ ਦੀ ਜਿੱਤ ਹੋਈ ਹੈ। 7 ਸਾਲਾਂ ਦੇ ਸੰਘਰਸ਼ ਦਾ ਮੁੱਲ ਪਾਇਆ। ਪਲੇਸਮੈਂਟ ਸੈੱਲ ਲਿਮਿਟਡ ਹੈ ਇਸ ਯੂਨੀਵਰਸਿਟੀ ਦੇ ਵਿੱਚ। ਜੇ ਬਹੁਤ ਹੀ ਸਪੈਸੀਫਿਕ ਡਿਪਾਰਟਮੈਂਟ ਜਿਵੇਂ UIPS ਹੋ ਗਿਆ, UPS ਹੋ ਗਿਆ, ਜਿੱਥੇ ਪਲੇਸਮੈਂਟਸ ਹੁੰਦੀਆਂ ਨੇ ਤੇ ਇੱਥੇ ਯੂਨੀਵਰਸਿਟੀ ਦੇ ਵਿੱਚ ਇੱਕ ਸੈਲਫ ਫਾਈਨਾਂਸ ਮਾਡਲ ਇੰਟਰੋਡਿਊਸ ਹੋਣ ਕਾਰਨ ਫੀਸ ਦੀ ਹਾਈਕ ਜ਼ਰੂਰ ਹੋ ਰਹੀ ਹੈ। ਜਿਵੇਂ ਮੈਂ ਐਗਜ਼ਾਮਪਲ ਦਿੰਦੀ ਹਾਂ UBS ਤੇ UIAMS ਡਿਪਾਰਟਮੈਂਟ ਦਾ, ਦੋਨਾਂ ਦੇ ਵਿੱਚ ਫੀਸ ਦੇ ਵਿੱਚ ਬਹੁਤ ਜ਼ਿਆਦਾ ਵੇਰੀਏਸ਼ਨ ਹੈ। 10 ਗੁਣਾ ਫੀਸ ਜ਼ਿਆਦਾ ਹੈ UIAMS ਦੇ ਵਿੱਚ, ਪਰ ਪਲੇਸਮੈਂਟਸ ਹਲੇ ਵੀ ਘੱਟ ਨੇ। ਤਾਂ ਉਸ ਲਈ ਕੋਲੈਬੋਰੇਸ਼ਨਸ ਇੰਟਰੋਡਿਊਸ ਕਰਨੀ ਬਹੁਤ ਜ਼ਰੂਰੀ ਹੈ। ਜਿੰਨੇ ਵੀ ਡਿਪਾਰਟਮੈਂਟਸ ਨੇ ਉਹਨਾਂ ਨਾਲ ਕੋਲੈਬੋਰੇਸ਼ਨ ਇੰਟਰੋਡਿਊਸ ਕਰਨ ਤਾਂ ਕਿ ਸਾਰਿਆਂ ਨੂੰ ਜਿਹੜਾ ਐਕਸਪੋਜ਼ਰ ਹੈ ਡਿਫਰੈਂਟ ਕੰਪਨੀਜ਼ ਨਾਲ, ਡਿਫਰੈਂਟ ਪ੍ਰੋਫੈਸ਼ਨ ਨਾਲ ਉਹ ਮਿਲ ਸਕੇ।
ਕਿਉਂਕਿ ਅਸੀਂ ਜਦੋਂ ਪੜ੍ਹਦੇ ਹਾਂ, ਮੈਨੂੰ ਇੱਕ ਚੀਜ਼ ਜਦੋਂ ਮੈਂ ਕੈਂਪੇਨਿੰਗ ਕਰ ਰਹੀ ਸੀ ਉਦੋਂ ਮੈਨੂੰ ਇੱਕ ਚੀਜ਼ ਸਮਝ ਲੱਗੀ, ਜ਼ੂਓਲੋਜੀ ਡਿਪਾਰਟਮੈਂਟ ਦੇ ਵਿੱਚ ਉਹ ਸਾਨੂੰ ਦੱਸ ਰਹੇ ਸੀ ਕਿ ਉਹ ਸਿਰਫ ਕੀ ਕਹਿੰਦੇ ਨੇ ਬੇਸਿਕ ਸਾਇੰਸਿਸ ਵਾਲੇ ਕੋਰਸਿਸ ਨਹੀਂ ਪੜ੍ਹਦੇ, ਦੇ ਈਵਨ ਸਟੱਡੀ ਵਾਈਲਡ ਲਾਈਫ। ਸੋ ਇਟਸ ਨਾਟ ਨੈਸੈਸਰੀ ਦੈਟ ਇਫ ਯੂ ਆਰ ਇਨਟੂ ਅ ਬੇਸਿਕ ਸਾਇੰਸਿਸ ਕੋਰਸਿਸ ਤਾਂ ਤੁਸੀਂ ਟੀਚਿੰਗ ਦੇ ਵਿੱਚ ਹੀ ਜਾਣਾ ਹੈ। ਯੂ ਕੈਨ ਈਵਨ ਗੋ ਫॉर ਅ ਵਾਈਲਡ ਲਾਈਫ ਇੰਟਰਨਸ਼ਿਪ। ਤਾਂ ਇਸ ਲਈ ਅਸੀਂ ਐਕਸਪੋਜ਼ਰ ਉਹਨਾਂ ਦਾ ਵਧਾਵਾਂਗੇ ਬਾਈ ਟੇਕਿੰਗ them ਟੂ ਡਿਫਰੈਂਟ ਟ੍ਰਿਪਸ ਟੂ ਡਿਫਰੈਂਟ ਲੈਬੋਰੇਟਰੀਜ਼ ਆਫ ਦੀ ਇੰਡੀਆ, ਜਿਹਦੇ ਨਾਲ ਉਹਨਾਂ ਦਾ ਜਿਹੜਾ ਸਕੋਪ ਆਫ ਐਂਡ ਫੀਲਡ ਆਫ ਵਿਜ਼ਨ ਹੈ ਉਹ ਵਾਈਡਨ ਅਪ ਹੋ ਸਕੇ। ਸੈਕੰਡਲੀ ਇੰਟਰੈਕਟਿਵ ਸੈਸ਼ਨਸ ਇੰਟਰੋਡਿਊਸ ਹੋ ਜਾਣ ਵਿਦ ਦੀ ਐਲੂਮਨਾਈ ਆਫ ਦੀ ਯੂਨੀਵਰਸਿਟੀ, ਕਿਉਂਕਿ ਸਾਨੂੰ ਪਤਾ ਹੈ ਕਿ ਹਰ ਦਿਨ ਹਰ ਮਹੀਨੇ ਬਹੁਤ ਸਾਰੇ ਆ ਰਹੇ ਨੇ ਇਨ ਦ ਫੀਲਡ, ਨਾਟ ਜਸਟ ਇਨ ਦ ਫੀਲਡ ਆਫ ਸਾਇੰਸ ਇਨ ਐਵਰੀ ਬੈਕਗਰਾਊਂਡ। ਸੋ ਉਹਦੇ ਕਰਕੇ ਬਹੁਤ ਸਾਰੇ ਫੀਲਡਸ ਐਮਰਜ ਆਊਟ ਹੋ ਰਹੇ ਨੇ। ਹਿਊਮਨ ਜੀਨੋਮਿਕਸ ਹੋ ਗਿਆ, ਹੋ ਗਿਆ ਬਾਇਓਮੈਡੀਕਲ ਸਾਇੰਸਿਸ ਹੋ ਗਈ, ਐਨਾਲਿਟਿਕਲ ਕੈਮਿਸਟਰੀ, ਫੂਡ ਕੈਮਿਸਟਰੀ, ਪਬਲਿਕ ਹੈਲਥ, MBA। ਜੇ ਇਟਸ ਨਾਟ ਨੈਸੈਸਰੀ ਕਿ ਤੁਸੀਂ BDS ਕਰ ਰਹੇ ਹੋ ਤਾਂ ਤੁਸੀਂ MDSC ਕਰਨੀ ਹੈ, MBA ਕਰ ਲਓ, MPH ਕਰ ਲਓ। ਫਾਰਮਿਕੋ ਵਿਜੀਲੈਂਸ ਇੱਕ ਬਹੁਤ ਹੀ ਵੱਡਾ ਇਮਰਜਿੰਗ ਫੀਲਡ ਹੈ, ਐਮਬਰੀਓਲੋਜੀ, ਇਮਿਊਨੋਲੋਜੀ, ਬਹੁਤ ਸਾਰੇ ਫੀਲਡਸ ਇਮਰਜ ਆਊਟ ਹੋ ਰਹੇ ਨੇ। ਤਾਂ ਇਸ ਬਾਰੇ ਇੰਟਰੈਕਟਿਵ ਸੈਸ਼ਨਸ ਹੋਣੇ ਜ਼ਰੂਰੀ ਨੇ, ਸਟੂਡੈਂਟਸ ਨੂੰ ਪਤਾ ਚੱਲ ਸਕੇ ਤੇ ਉਹ ਅੱਗੇ ਵੱਧ ਸਕਣ। ਇੱਕ ਜਿਹੜਾ ਇੱਕ ਬੇਸਿਕ ਉਹ ਇੱਕ ਕ੍ਰਾਈਟੇਰੀਆ ਦਿਮਾਗ ਦੇ ਵਿੱਚ ਬੈਠਾ ਹੁੰਦਾ ਹੈ ਕਿ ਜੇ ਤੁਸੀਂ ਇਸ ਫੀਲਡ 'ਚ ਆਏ ਹੋ ਤਾਂ ਤੁਸੀਂ ਜੇ ਇੰਜੀਨੀਅਰਿੰਗ ਕਰਨਾ ਹੈ ਤਾਂ ਇੰਜੀਨੀਅਰ ਹੀ, ਜਾਂ ਜੇ ਤੁਸੀਂ ਡਾਕਟਰੀ ਕਰਨਾ ਹੈ ਤਾਂ ਡਾਕਟਰ ਹੀ ਬਣਨਾ ਹੈ। ਇਹ ਚੀਜ਼ ਜਿਹੜਾ ਹੈਗਾ ਇਹਨੂੰ ਮਤਲਬ ਅਸੀਂ ਇੰਟਰੋਡਿਊਸ ਕਰਨਾ ਚਾਹੁੰਦੇ ਹਾਂ, ਕਿਉਂਕਿ ਸਾਨੂੰ ਪਤਾ ਹੈ ਕਿ ਪੋਪੂਲੇਸ਼ਨ ਇਨਕਰੀਜ਼ ਹੋ ਰਹੀ ਹੈ, ਲਿਟਰੇਸੀ ਰੇਟ ਵੀ ਇਨਕਰੀਜ਼ ਹੋ ਰਿਹਾ ਹੈ ਤੇ ਉਸ ਦੇ ਨਾਲ ਨਾਲ ਗਵਰਨਮੈਂਟ ਹਰ ਪਾਸੇ ਹਰ ਸੈਕਟਰ ਦੇ ਵਿੱਚ ਪ੍ਰਾਈਵੇਟਾਈਜੇਸ਼ਨ ਇੰਟਰੋਡਿਊਸ ਕਰ ਰਹੀ ਹੈ, ਜਿਸ ਕਾਰਨ ਇੰਪਲੋਇਮੈਂਟ ਰੇਟ ਘਟ ਰਿਹਾ। ਸੋ ਇਸ ਲਈ ਇੰਟਰੈਕਟਿਵ ਸੈਸ਼ਨਸ ਹੋਣੇ ਬਹੁਤ ਜ਼ਰੂਰੀ। ਉਚੇਰੀ ਪੜ੍ਹਾਈ ਲਈ ਕੈਨੇਡਾ ਗਏ ਪੰਜਾਬੀ ਵਿਦਿਆਰਥੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਦਿਆਰਥੀਆਂ ਨੂੰ ਉੱਥੇ ਰਿਹਾਇਸ਼ ਨਹੀਂ ਮਿਲ ਰਹੀ। ਇਹਨਾਂ ਵਿਦਿਆਰਥੀਆਂ ਨੇ ਸਤੰਬਰ ਅਤੇ ਜਨਵਰੀ ਵਿੱਚ ਕੈਨੇਡੋਰ ਕਾਲਜ ਅਤੇ ਨਿਪਸਿੰਗ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਸੀ। ਦਾਖਲਾ ਪ੍ਰਕਿਰਿਆ ਦੌਰਾਨ ਕੀਤੇ ਵਾਅਦਿਆਂ ਦੇ ਬਾਵਜੂਦ ਇਹ ਕਾਲਜ ਰਿਹਾਇਸ਼ ਮੁਹੱਈਆ ਕਰਵਾਉਣ ਵਿੱਚ ਨਾਕਾਮ ਰਹੇ ਹਨ, ਜਿਸ ਕਾਰਨ ਗੁੱਸੇ ਵਿੱਚ ਆਏ ਵਿਦਿਆਰਥੀਆਂ ਨੇ ਧਰਨਾ ਲਗਾਇਆ ਹੈ। ਇੱਕ ਵਿਦਿਆਰਥੀ ਨੇ ਦੱਸਿਆ ਕਿ ਮਕਾਨ ਮਾਲਕ ਮਨਮਰਜ਼ੀ ਦੇ ਰੇਟ ਵਸੂਲ ਰਹੇ ਹਨ। ਸ਼ੇਅਰਸ ਬੇਸਮੈਂਟ ਕਮਰੇ ਜਿਨ੍ਹਾਂ ਦੀ ਕੀਮਤ $300 ਜਾਂ $350 ਹੋਣੀ ਚਾਹੀਦੀ ਹੈ, ਉਹੀ ਕਮਰੇ ਉਸ ਦੀ ਲਾਂਡਰੀ ਅਤੇ ਵਾਈਫਾਈ ਨੂੰ ਛੱਡ ਕੇ $700 ਜਾਂ $800 ਲਈ ਕਿਰਾਏ ਤੇ ਦਿੱਤੇ ਜਾ ਰਹੇ ਹਨ। ਕੈਨੇਡੀਅਨ ਜਾਂਚ ਏਜੰਸੀਆਂ ਨੇ ਕੈਨੇਡਾ ਵਿੱਚ ਕਤਲ ਕੀਤੇ ਗਏ ਹਰਦੀਪ ਸਿੰਘ ਨਿੱਜਰ ਦੇ ਕਤਲ ਕੇਸ ਵਿੱਚ ਭਾਰਤੀ ਹਾਈ ਕਮਿਸ਼ਨ ਜਾਂ ਡਿਪਲੋਮੈਟ ਵੱਲੋਂ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਤੋਂ ਇਨਕਾਰ ਕੀਤਾ ਹੈ। ਜਾਂਚ ਏਜੰਸੀਆਂ ਨੂੰ ਅਜਿਹਾ ਕੋਈ ਵੀ ਸਬੂਤ ਨਹੀਂ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਆਪਸੀ ਦੁਸ਼ਮਣੀ ਦਾ ਮਾਮਲਾ ਹੈ। ਦੂਜੇ ਪਾਸੇ ਕੈਨੇਡਾ ਵਿੱਚ ਭਾਰਤੀ ਡਿਪਲੋਮੈਟ ਨੂੰ ਧਮਕੀ ਮਿਲੀ ਸੀ, ਜਿਸ ਤੋਂ ਬਾਅਦ ਉਹਨਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਮਾਮਲੇ ਵਿੱਚ ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਵੀ ਕੈਨੇਡਾ ਵਿੱਚ ਡਿਪਲੋਮੈਟ ਦੀ ਸੁਰੱਖਿਆ ਤੇ ਤਸੱਲੀ ਪ੍ਰਗਟਾਈ ਹੈ। ਆਸਟ੍ਰੇਲੀਆ ਦੇ ਵਿਕਟੋਰੀਆ ਤੋਂ ਸੰਸਦ ਮੈਂਬਰ ਬ੍ਰੈਡ ਬੈਟਿਨ ਵੀਰਵਾਰ ਨੂੰ ਅੰਮ੍ਰਿਤਸਰ ਪਹੁੰਚੇ। ਅੰਮ੍ਰਿਤਸਰ ਆਉਂਦੇ ਹੀ ਉਹ ਸਭ ਤੋਂ ਪਹਿਲਾਂ ਹਰਿਮੰਦਰ ਸਾਹਿਬ ਮੱਥਾ ਟੇਕਣਗੇ। ਕੁਝ ਆਸਟ੍ਰੇਲੀਅਨ ਅਧਿਕਾਰੀਆਂ ਨਾਲ ਪਹੁੰਚੇ MP ਬ੍ਰੈਡ ਨੇ ਪੰਜਾਬੀਆਂ ਦੇ ਸਨਮਾਨ ਵਿੱਚ ਕੁਝ ਅਜਿਹੀਆਂ ਗੱਲਾਂ ਕਹੀਆਂ, ਜਿਨ੍ਹਾਂ ਨੂੰ ਸੁਣ ਕੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਭਾਰਤ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਗੱਲ ਵੀ ਕਹੀ। ਪੰਜਾਬੀਆਂ ਦੇ ਸਨਮਾਨ ਵਿੱਚ ਬੋਲਦਿਆਂ MP ਬ੍ਰੈਡ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ ਜਦੋਂ ਵੀ ਕੋਈ ਕੁਦਰਤੀ ਆਫਤ ਜਾਂ ਕੋਈ ਮੁਸ਼ਕਲ ਆਈ ਹੈ ਤਾਂ ਸਿੱਖ ਭਾਈਚਾਰਾ ਮਦਦ ਲਈ ਹਮੇਸ਼ਾ ਸਭ ਤੋਂ ਅੱਗੇ ਰਿਹਾ ਹੈ। ਆਸਟ੍ਰੇਲੀਆ ਵਿੱਚ ਪੰਜਾਬੀਆਂ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ। MP ਬ੍ਰੈਡ ਨੇ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਦੇ ਸਬੰਧ ਬਿਹਤਰ ਹੋ ਰਹੇ ਹਨ। ਸਿੱਖਿਆ ਤੋਂ ਇਲਾਵਾ ਆਸਟ੍ਰੇਲੀਆ ਉਦਯੋਗ, ਭੋਜਨ ਅਤੇ ਖੇਤੀਬਾੜੀ ਵਿੱਚ ਸਬੰਧਾਂ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਅਸੀਂ ਪੰਜਾਬ ਦੀ ਪ੍ਰਾਹੁਣਚਾਰੀ ਦੇ ਵੀ ਕਾਇਲ ਹਾਂ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ, ਇੰਡੀਆ ਜਾਂ ਹਿੰਦੁਸਤਾਨ ਸਭ ਦਾ ਮਤਲਬ ਮੁਹੱਬਤ ਹੈ। ਉਹਨਾਂ ਇਹ ਟਿੱਪਣੀ ਅਜਿਹੇ ਸਮੇਂ ਕੀਤੀ ਹੈ ਜਦੋਂ G20 ਨਾਲ ਸੰਬੰਧਿਤ ਰਾਤ ਦੇ ਖਾਣੇ ਦੇ ਸੱਦੇ ਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਪ੍ਰੈਜ਼ੀਡੈਂਟ ਆਫ ਭਾਰਤ ਦੇ ਤੌਰ ਤੇ ਸੰਬੋਧਨ ਕੀਤੇ ਜਾਣ ਨੂੰ ਲੈ ਕੇ ਮੰਗਲਵਾਰ ਨੂੰ ਵੱਡਾ ਸਿਆਸੀ ਵਿਵਾਦ ਪੈਦਾ ਹੋ ਗਿਆ ਸੀ। ਵਿਰੋਧੀ ਧਿਰ ਨੇ ਦੋਸ਼ ਲਾਇਆ ਕਿ ਸਰਕਾਰ ਦੇਸ਼ ਦੇ ਦੋਹਾਂ ਨਾਵਾਂ ਇੰਡੀਆ ਤੇ ਭਾਰਤ ਚੋਂ ਇੰਡੀਆ ਨੂੰ ਬਦਲਣਾ ਚਾਹੁੰਦੀ ਹੈ। ਰਾਹੁਲ ਗਾਂਧੀ ਨੇ YouTube ਤੇ ਆਪਣੀ ਭਾਰਤ ਜੋੜੋ ਯਾਤਰਾ ਨਾਲ ਸੰਬੰਧਿਤ ਵੀਡੀਓ ਸਾਂਝੀ ਕਰਦਿਆਂ ਲਿਖਿਆ, ਭਾਰਤ, ਇੰਡੀਆ ਜਾਂ ਹਿੰਦੁਸਤਾਨ ਸਭ ਦਾ ਮਤਲਬ ਮੁਹੱਬਤ ਹੈ। ਇਰਾਦਾ ਸਭ ਤੋਂ ਉੱਚੀ ਉਡਾਨ। 1 ਸਾਲ ਪਹਿਲਾਂ 7 ਸਤੰਬਰ ਨੂੰ ਹੀ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਸ਼ੁਰੂ ਹੋਈ ਸੀ। ਇਸ ਵਿੱਚ ਰਾਹੁਲ ਗਾਂਧੀ ਨੇ ਪਾਰਟੀ ਦੇ ਕਈ ਆਗੂਆਂ ਨਾਲ 4000 ਕਿਲੋਮੀਟਰ ਤੋਂ ਵੱਧ ਪੈਦਲ ਯਾਤਰਾ ਕੀਤੀ ਸੀ ਅਤੇ ਇਸ ਦੌਰਾਨ ਉਹਨਾਂ ਨੇ ਸਮਾਜ ਦੇ ਵੱਖੋ-ਵੱਖ ਵਰਗ ਦੇ ਲੋਕਾਂ ਨਾਲ ਗੱਲਬਾਤ ਕੀਤੀ ਸੀ। ਇਹ ਯਾਤਰਾ ਪਿਛਲੇ ਸਾਲ 7 ਸਤੰਬਰ ਨੂੰ ਕੰਨਿਆ ਕੁਮਾਰੀ ਤੋਂ ਸ਼ੁਰੂ ਹੋਈ ਸੀ, ਜੋ ਇਸ ਸਾਲ 30 ਜਨਵਰੀ ਨੂੰ ਸ਼੍ਰੀਨਗਰ ਵਿੱਚ ਖਤਮ ਹੋਈ ਸੀ। ਇਹ ਯਾਤਰਾ 145 ਦਿਨ ਚੱਲੀ ਸੀ।
G20 ਦੇ ਰਾਤ ਦੇ ਖਾਣੇ ਦੇ ਸੱਦੇ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਬਜਾਏ ਪ੍ਰੈਜ਼ੀਡੈਂਟ ਆਫ ਭਾਰਤ ਕਹੇ ਜਾਣ ਤੇ ਪੈਦਾ ਹੋਏ ਵਿਵਾਦ ਦੇ ਵਿਚਕਾਰ ਸੰਯੁਕਤ ਰਾਸ਼ਟਰ ਦੇ ਇੱਕ ਉੱਚ ਅਧਿਕਾਰੀ ਨੇ ਕਿਹਾ ਕਿ ਗਲੋਬਲ ਬੋਡੀ ਨਾਮ ਬਦਲਣ ਲਈ ਬੇਨਤੀਆਂ ਪ੍ਰਾਪਤ ਹੋਣ ਤੋਂ ਬਾਅਦ ਹੀ ਦੇਸ਼ਾਂ ਦੀਆਂ ਅਜਿਹੀਆਂ ਮੰਗਾਂ ਤੇ ਵਿਚਾਰ ਕਰਦੀ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਾਰੇਸ ਦੇ ਉਪ ਬੁਲਾਰੇ ਫਰਹਾਨ ਹਕ ਨੇ ਬੁੱਧਵਾਰ ਨੂੰ ਤੁਰਕੀ ਵੱਲੋਂ ਆਪਣਾ ਨਾਮ ਬਦਲ ਕੇ ਤੁਰਕੀ ਕੀਤੇ ਜਾਣ ਦਾ ਹਵਾਲਾ ਦਿੱਤਾ। ਇੰਡੀਆ ਨਾਮ ਬਦਲ ਕੇ ਭਾਰਤ ਕਰਨ ਦੀਆਂ ਅਟਕਲਾਂ ਦੇ ਸਬੰਧ ਵਿੱਚ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਤੁਰਕੀ ਦੇ ਮਾਮਲੇ ਵਿੱਚ ਅਸੀਂ ਸਰਕਾਰ ਤੋਂ ਅਧਿਕਾਰਤ ਬੇਨਤੀ ਮਿਲਣ ਤੋਂ ਬਾਅਦ ਹੀ ਇਹ ਕਦਮ ਚੁੱਕਿਆ ਸੀ। ਸਪਸ਼ਟ ਹੈ ਕਿ ਜੇਕਰ ਸਾਨੂੰ ਅਜਿਹੀ ਕੋਈ ਬੇਨਤੀ ਮਿਲਦੀ ਹੈ ਤਾਂ ਅਸੀਂ ਇਸ ਨੂੰ ਪ੍ਰਾਪਤ ਹੋਣ ਤੇ ਵਿਚਾਰ ਕਰਾਂਗੇ। ਦੱਸ ਦਈਏ ਕਿ G20 ਡਿਨਰ ਦੇ ਸੱਦੇ ਵਿੱਚ ਰਾਸ਼ਟਰਪਤੀ ਮੁਰਮੂ ਨੂੰ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਬਜਾਏ ਪ੍ਰੈਜ਼ੀਡੈਂਟ ਆਫ ਭਾਰਤ ਕਹੇ ਜਾਣ ਤੋਂ ਬਾਅਦ ਦੇਸ਼ ਵਿੱਚ ਵਿਵਾਦ ਖੜਾ ਹੋ ਗਿਆ ਹੈ। ਵਿਰੋਧੀ ਪਾਰਟੀਆਂ ਨੇ ਦੋਸ਼ ਲਾਇਆ ਹੈ ਕਿ ਨਰਿੰਦਰ ਮੋਦੀ ਸਰਕਾਰ ਦੇਸ਼ ਦਾ ਨਾਂ ਇੰਡੀਆ ਤੋਂ ਬਦਲ ਕੇ ਭਾਰਤ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਬੁੱਧਵਾਰ ਨੂੰ ਆਪਣੇ ਮੰਤਰੀ ਮੰਡਲ ਨੂੰ ਇਸ ਮੁੱਦੇ ਤੇ ਸਿਆਸੀ ਵਿਵਾਦ ਤੋਂ ਬਚਣ ਲਈ ਕਿਹਾ ਅਤੇ ਜ਼ਿਕਰ ਕੀਤਾ ਕਿ ਭਾਰਤ ਦੇਸ਼ ਦਾ ਪ੍ਰਾਚੀਨ ਨਾਂ ਹੈ। ਦਿੱਲੀ ਦੀ ਅਦਾਲਤ 1984 ਦੇ ਸਿੱਖ ਕਤਲੇਆਮ ਦੌਰਾਨ ਪੁਲ ਬੰਗਸ ਕਤਲकांड ਨਾਲ ਸੰਬੰਧਿਤ ਇੱਕ ਕੇਸ ਦੀ ਸੁਣਵਾਈ 11 ਸਤੰਬਰ ਨੂੰ ਕਰੇਗੀ, ਜਿਸ ਵਿੱਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਮੁਲਜ਼ਮ ਹਨ। ਵਧੀਕ ਚੀਫ ਮੈਟਰੋਪੋਲੀਟਨ ਮੈਜਿਸਟ੍ਰੇਟ ਵਿਧੀ ਗੁਪਤਾ ਆਨੰਦ ਨੇ ਟਾਈਟਲਰ ਦੇ ਵਕੀਲ ਦੀ ਅਪੀਲ ਤੇ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ। ਮੁਲਜ਼ਮ ਦੀ ਵੀਡੀਓ ਕਾਨਫਰੰਸ ਜ਼ਰੀਏ ਅਦਾਲਤ ਵਿੱਚ ਪੇਸ਼ੀ ਹੋਈ। ਵਕੀਲ ਨੇ ਕਿਹਾ ਕਿ ਟਾਈਟਲਰ ਨੂੰ ਕਿਸੇ ਜ਼ਰੂਰੀ ਮਾਮਲੇ ਲਈ ਹਾਈ ਕੋਰਟ ਵਿੱਚ ਹਾਜ਼ਰ ਹੋਣਾ ਹੈ, ਜਿਸ ਕਾਰਨ ਅਦਾਲਤ ਨੇ ਸੁਣਵਾਈ ਮੁਲਤਵੀ ਕਰ ਦਿੱਤੀ ਹੈ। ਪਹਿਲਾਂ ਇੱਕ ਸੈਸ਼ਨ ਅਦਾਲਤ ਨੇ ਟਾਈਟਲਰ ਨੂੰ 1 ਲੱਖ ਰੁਪਏ ਦੇ ਨਿੱਜੀ ਮੁਚਲਕੇ ਅਤੇ ਇੰਨੀ ਹੀ ਰਕਮ ਦੀ ਜ਼ਮਾਨਤ ਤੇ ਅਗਾਊਂ ਜ਼ਮਾਨਤ ਦੇ ਦਿੱਤੀ ਸੀ। ਇਸ ਨੇ ਟਾਈਟਲਰ ਤੇ ਕੁਝ ਸ਼ਰਤਾਂ ਵੀ ਲਾਈਆਂ ਸਨ ਕਿ ਉਹ ਮਾਮਲੇ ਵਿੱਚ ਸਬੂਤਾਂ ਨਾਲ ਛੇੜਛਾੜ ਨਹੀਂ ਕਰਨਗੇ ਜਾਂ ਬਗੈਰ ਇਜਾਜ਼ਤ ਤੋਂ ਦੇਸ਼ ਛੱਡ ਕੇ ਨਹੀਂ ਜਾਣਗੇ। ਦੱਸ ਦਈਏ ਕਿ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਉਹਨਾਂ ਦੇ ਅੰਗ ਰੱਖਿਅਕਾਂ ਵੱਲੋਂ ਕਤਲ ਤੋਂ ਇੱਕ ਦਿਨ ਬਾਅਦ 1 ਨਵੰਬਰ 1984 ਨੂੰ ਪੁਲ ਬੰਗਸ ਇਲਾਕੇ ਵਿੱਚ 3 ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਇੱਕ ਗੁਰਦੁਆਰਾ ਸਾਹਿਬ ਵਿੱਚ ਅੱਗ ਲਗਾ ਦਿੱਤੀ ਗਈ ਸੀ। ਨਿਊਜ਼ੀਲੈਂਡ ਵਾਸਤੇ ਸਿੱਖ ਭਾਈਚਾਰੇ ਲਈ ਖੁਸ਼ੀ ਦੀ ਗੱਲ ਹੋਵੇਗੀ ਕਿ ਵੈਸਟਲੇਕ ਗਰਲਜ਼ ਹਾਈ ਸਕੂਲ ਨਾਰਥ ਸ਼ੋ, ਜਿੱਥੇ ਬਹੁ ਗਿਣਤੀ ਇੱਥੋਂ ਦੇ ਸਥਾਨਕ ਬੱਚਿਆਂ ਦੀ ਹੈ ਅਤੇ ਸਿਰਫ ਕੁਝ ਕੁ ਪੰਜਾਬੀ ਕੁੜੀਆਂ ਹੀ ਇੱਥੇ ਪੜ੍ਹਦੀਆਂ ਹੋਣਗੀਆਂ, ਵਿਖੇ ਹੋਈ ਬੋਰਡ ਮੈਂਬਰ ਚੋਣਾਂ ਵਿੱਚ ਨਿਊਜ਼ੀਲੈਂਡ ਜਨਮੀ ਦਸਤਾਰਧਾਰੀ ਸਿੱਖ ਬੱਚੀ ਜਪਨ ਕੌਰ ਨੇ ਵਿਦਿਆਰਥੀਆਂ ਦੇ ਵੱਡੇ ਵਰਗ ਦਾ ਵਿਸ਼ਵਾਸ ਜਿੱਤਦਿਆਂ ਲਗਾਤਾਰ ਦੂਸਰੀ ਵਾਰ 62% ਦੀ ਵੋਟਾਂ ਨਾਲ ਜਿੱਤ ਹਾਸਲ ਕਰਕੇ ਇੱਕ ਤਰ੍ਹਾਂ ਨਾਲ ਇਤਿਹਾਸਕ ਪ੍ਰਾਪਤੀ ਕੀਤੀ ਹੈ। ਸ਼ਾਇਦ ਹੀ ਇਸ ਤੋਂ ਪਹਿਲਾਂ ਕੋਈ ਬੱਚਾ ਦੂਜੀ ਵਾਰ ਚੋਣ ਜਿੱਤਿਆ ਹੋਵੇ ਅਤੇ VOTING ਦਰ ਉੱਪਰ ਗਈ ਹੋਵੇ। ਬੋਰਡ ਮੈਂਬਰ ਵਾਸਤੇ 4 ਵਿਦਿਆਰਥੀ ਮੈਦਾਨ ਵਿੱਚ ਸਨ ਅਤੇ ਜਪਨ ਕੌਰ ਨੇ ਇਹ ਜਿੱਤ ਹਾਸਲ ਕੀਤੀ ਹੈ। ਬੋਰਡ ਆਫ ਟਰਸਟੀਜ਼ ਵਿੱਚ ਇਹ ਸਕੂਲ ਦੇ ਬੱਚਿਆਂ ਦੀ ਨੁਮਾਇੰਦਗੀ ਕਰੇਗੀ, ਜੋ ਕਿ ਇੱਕ ਵੱਡੀ ਗੱਲ ਹੈ। ਬੱਚੀ ਜਪਨ ਕੌਰ ਨੇ ਕਮਿਊਨਿਟੀ ਤੋਂ ਅਸੀਸਾਂ ਦੀ ਮੰਗ ਕਰਦਿਆਂ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਹੈ ਤਾਂ ਕਿ ਉਹ ਸਿੱਖ ਪਹਿਰਾਵੇ ਸਮੇਤ ਆਪਣੇ ਭਾਈਚਾਰੇ ਦਾ ਨਾਮ ਹੋਰ ਚਮਕਾ ਸਕੇ। ਨਿਊਜ਼ੀਲੈਂਡ ਵਿੱਚ ਸ਼ਾਇਦ ਇਹ ਪਹਿਲੀ ਸਿੱਖੀ ਸਰੂਪ ਵਾਲੀ ਬੱਚੀ ਹੈ ਜੋ ਪਿਛਲੇ ਸਾਲ ਤੋਂ ਜਿੱਥੇ ਸਿੱਖੀ ਸਰੂਪ ਵਿੱਚ ਰਹਿੰਦਿਆਂ ਪੜ੍ਹਾਈ ਪੂਰੀ ਕਰ ਰਹੀ ਹੈ, ਉੱਥੇ ਹੀ ਸਕੂਲ ਦੇ ਲਗਭਗ 2200 ਵਿਦਿਆਰਥੀਆਂ ਵਿੱਚੋਂ ਵੱਡਾ ਵਿਸ਼ਵਾਸ ਜਿੱਤਣ ਵਿੱਚ ਕਾਮਯਾਬ ਹੋਈ ਹੈ। ਉਹ ਇਸ ਵੇਲੇ ਸਕੂਲ ਦੇ 12ਵੇਂ ਸਾਲ ਦੀ ਪੜ੍ਹਾਈ ਕਰ ਰਹੀ ਹੈ। ਇਸ ਸਕੂਲ ਵਿੱਚ ਪਹਿਲੀ ਵਾਰ ਕੋਈ ਸਿੱਖੀ ਸਰੂਪ ਵਾਲੀ ਕੁੜੀ ਇਹ ਵਿਸ਼ਵਾਸ ਹਾਸਲ ਕਰ ਸਕੀ ਹੈ। ਬੱਚੀ ਜਪਨ ਕੌਰ ਦੇ ਸਤਿਕਾਰਤ ਪਿਤਾ ਕਰਮਜੀਤ ਸਿੰਘ ਤਲਵਾੜ, ਜਿੱਥੇ ਗੁਰਦੁਆਰਾ ਸਾਹਿਬ ਨਾਰਥ ਸ਼ੋਰ ਦੇ ਮੁੱਖ ਸੇਵਾਦਾਰ ਹਨ, ਉੱਥੇ ਕੈਜ਼ਲੇ ਇੰਟਰਮੀਡੀਏਟ ਸਕੂਲ ਪਾਪਾ ਟੋਏ ਦੇ ਵਿੱਚ 3 ਵਾਰ ਬੋਰਡ ਟਰਸਟੀ ਵੀ ਰਹਿ ਚੁੱਕੇ ਹਨ। ਸਮੁੱਚੇ ਭਾਈਚਾਰੇ ਵੱਲੋਂ ਬੱਚੀ ਜਪਨ ਕੌਰ ਅਤੇ ਉਸਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।